ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਇਹ ਕਿਹਾ ਵੀ ਇਰਾਨ ਨੂੰ ਯੂਐਸ ਕਿਸੇ ਵੀ ਸਮੇਂ ਸਟ੍ਰਾਈਕ ਕਰ ਸਕਦਾ ਹੈਗਾ। ਇਹਦੇ ਸੰਬੰਧ ਦੇ ਵਿੱਚ ਹੁਣ ਤਹਿਰਾਨ ਵਾਲੇ ਤਿਆਰ ਆ ਜਾਂ ਨਹੀਂ? ਕਹਿੰਦੇ ਵੀ ਲਿਮਟਿਡ ਮਿਲਟਰੀ ਸਟ੍ਰਾਈਕ ਹੋ ਸਕਦੀ ਆ ਤਾਂ ਕਿ ਇਰਾਨ ਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਸਕੇ ਵੀ ਨਿਊਕਲੀਅਰ ਡੀਲ ਸਿਰੇ ਚੜ੍ਹ ਸਕੇ। ਉਹਨਾਂ ਨੇ ਕਿਹਾ ਵੀ ਆਈ ਗੈਸ ਆਈ ਕੈਨ ਸੇ ਆਈ ਐਮ ਕੰਸੀਡਰਿੰਗ ਦੈਟ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਸਵੇਰੇ ਬ੍ਰੇਕਫਾਸਟ ਦੇ ਦੌਰਾਨ ਜਦੋਂ ਉਹ ਗਵਰਨਰਸ ਦੇ ਨਾਲ ਕਰ ਰਹੇ ਆ ਵਾਈਟ ਹਾਊਸ ਦੇ ਵਿੱਚ, ਉੱਥੇ ਇਹ ਗੱਲਬਾਤ ਕੀਤੀ ਹੈਗੀ ਆ। ਤਹਿਰਾਨ ਵਾਲੇ ਜੋ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰ੍ਹਾਂ ਇਹ ਲੜਾਈ ਝਗੜਾ ਨਾ ਹੋਵੇ। ਕੱਲਾ ਤਹਿਰਾਨ ਨਹੀਂ, ਈਰਾਨ ਨਹੀਂ, ਆਲੇ ਦੁਆਲੇ ਦੇ ਜਿਹੜੇ ਹੋਰ ਮੁਸਲਿਮ ਮੁਲਕ ਆ, ਉਹਨਾਂ 'ਚ ਵੀ ਜਿਹੜੀ ਇਹ ਅਨਸਟੇਬਿਲਿਟੀ ਕਾਫੀ ਆ ਸਕਦੀ ਹੈਗੀ ਆ। ਪਰ ਜਿਸ ਹਿਸਾਬ ਨੇ ਅਮਰੀਕਾ ਨੇ ਮਿਲਟਰੀ ਬਿਲਡਅਪ ਕੀਤਾ ਹੋਇਆ ਮਿਡਲ ਈਸਟ ਦੇ ਵਿੱਚ, ਤੇ ਅਮਰੀਕਾ ਕਿਸੇ ਵੀ ਟਾਈਮ ਈਰਾਨ ਦੇ ਉੱਤੇ ਅਟੈਕ ਕਰ ਸਕਦਾ ਹੈਗਾ। ਈਰਾਨ ਤੇ ਯੂਐਸ ਦੇ ਜਿਹੜੇ ਨੈਗੋਸ਼ੀਏਟਰਸ ਆ, ਉਹਨਾਂ ਨੇ ਇਨਡਾਇਰੈਕਟ ਗੱਲਬਾਤ ਜੋ ਆ ਜਨੇਵਾ ਦੇ ਵਿੱਚ ਲਗਭਗ 3.5 ਘੰਟੇ ਮੰਗਲਵਾਰ ਪਿਛਲੇ ਕੀਤੀ ਸੀ। ਉਹ ਤੋਂ ਬਾਅਦ ਫਿਰ ਉਹ ਗੱਲਬਾਤ ਖਤਮ ਹੋ ਗਈ ਸੀ। ਪਰ ਈਰਾਨ ਦੇ ਟੌਪ ਦੇ ਜਿਹੜੇ ਡਿਪਲੋਮੈਟ ਹੈਗੇ ਅਵਾਸ ਅਗਾਚੀ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਦੋਨੋਂ ਐਗਰੀ ਹੋਏ ਆ ਟੂ ਸੈਟ ਅਪ ਆਫ ਗਾਈਡਿੰਗ ਪ੍ਰਿੰਸੀਪਲਸ। ਤੇ ਯੂਐਸ ਦੇ ਪ੍ਰੈਜ਼ੀਡੈਂਟ ਜੇਡੀ ਵੈਂਸ ਉਹਨਾਂ ਨੇ ਕਿਹਾ ਵੀ ਇਰਾਨੀਅਨਸ ਨੇ ਰੈੱਡ ਲਾਈਨਸ ਨੂੰ ਐਕਨੋਲੇਜ ਨਹੀਂ ਕੀਤਾ ਹੈਗਾ। ਸੋ ਇਹ ਸਾਰੀ ਗੱਲਬਾਤ ਹੋਣ ਦੇ ਦੌਰਾਨ ਵਾਈਟ ਹਾਊਸ ਨੂੰ ਬਰੀਫ ਵੀ ਕੀਤਾ ਗਿਆ ਯੂਐਸ ਮਿਲਟਰੀ ਵੀ ਕਿਸੇ ਵੀ ਟਾਈਮ ਜੋ ਆ ਇਸ ਵੀਕਐਂਡ ਦੇ ਦੌਰਾਨ ਅਟੈਕ ਕਰ ਸਕਦੀ ਹੈਗੀ ਆ, ਜਿੰਨਾ ਕੁ ਬਿਲਡ ਅਪ ਹੋਇਆ ਹੈਗਾ। ਇਹ ਸਾਰੀ ਹੁਣ ਇੱਕ ਥ੍ਰੈਟ ਆ ਜੰਗ ਦੀ। ਤੇ ਈਰਾਨ ਜੋ ਆ ਉਹ ਕਹਿੰਦੇ ਵੀ ਪਿਛਲੇ ਕਈ ਮਹੀਨਿਆਂ ਤੋਂ ਪ੍ਰੀਪੇਅਰ ਕਰ ਰਿਹਾ। ਉਹ ਵੀ ਆਪਣੀਆਂ ਜਿਹੜੀਆਂ ਮਿਜ਼ਾਈਲ ਫੈਸਿਲਿਟੀਜ਼ ਹੈਗੀਆਂ ਆ, ਜੋ ਪਿਛਲੇ ਸਮੇਂ ਕਾਫੀ ਡੈਮੇਜ ਹੋ ਗਈਆਂ ਸੀਗੀਆਂ, ਉਹਨਾਂ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਸੈਟਅਪ ਕੀਤਾ ਹੋਇਆ ਹੈਗਾ। ਪਿਛਲੀ ਵਾਰੀ ਉਹਨਾਂ ਦੇ ਏਅਰ ਬੇਸਿਸ ਦੇ ਉੱਤੇ ਜੋ ਅਟੈਕ ਹੋਏ ਸੀ ਇਜ਼ਰਾਈਲ ਵਾਲਿਆਂ ਨੇ ਕੀਤੇ ਸੀ, ਤਾਂ ਉਹਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀਗਾ। ਜੂਨ ਮਹੀਨੇ ਦੇ ਵਿੱਚ ਇਜ਼ਰਾਈਲ ਨੇ ਇੱਕ ਸਰਪ੍ਰਾਈਜ਼ ਅਟੈਕ ਈਰਾਨ ਦੇ ਉੱਤੇ ਕਰ ਦਿੱਤਾ ਸੀ ਤੇ ਉਹਨਾਂ ਦੇ ਕਾਫੀ ਜਿਹੜੇ ਜਨਰਲ ਵਗੈਰਾ ਆ ਉਹ ਵੀ ਮਾਰੇ ਗਏ ਸੀ। ਜੀ, ਬਿਲਕੁਲ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਹੁਣ ਦੇਖਣੀ ਆ ਵੀ 10 ਦਿਨ ਦੀ ਮੌਲਤ ਦਿੱਤੀ ਹੋਈ ਆ ਇਹਨਾਂ ਨੂੰ, ਵੀ ਟਰੰਪ ਹੋਣਾ ਨੇ ਈਰਾਨ ਨੂੰ ਵੀ ਕੋਈ ਕੰਸੀਡਰੇਬਲ ਤੇ ਮੀਨਿੰਗਫੁਲ ਡੀਲ ਜਿਹੜੀ ਉਹ ਬਣਾ ਲਓ। ਜੇ ਨਹੀਂ ਬਣਾਉਂਦੇ ਤਾਂ ਫਿਰ ਇਹ ਹੁਣ ਲਿਮਿਟਿਡ ਮਿਲਟਰੀ ਸਟ੍ਰਾਈਕਸ ਦੀ ਗੱਲ ਆਖੀ ਆ। ਸੋ ਇਹ 10 ਦਿਨਾਂ ਦੇ ਵਿੱਚ ਕਰਨਗੇ ਜਾਂ 10 ਦਿਨਾਂ ਤੋਂ ਬਾਅਦ 'ਚ ਕਰਨਗੇ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਕਦੋਂ ਤੇ ਤੀਜੀ ਜਿਹੜੀ ਮੁਲਾਕਾਤ ਜਾਂ ਤੀਜੀ ਜਿਹੜੀ ਗੱਲਬਾਤ ਆ ਉਹ ਕਦੋਂ ਇਹਨਾਂ ਦੀ ਆਪਸ ਦੇ ਵਿੱਚ ਹੁੰਦੀ ਆ, ਉਹ ਵੀ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਧਰ ਬਣੀ ਪਈ ਆ। ਈਰਾਨ ਦਾ ਜਿਹੜਾ ਅਰਗਾਚੀ ਦਾ ਤੁਸੀਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਆ, ਜਿਹੜੇ ਉਹ ਫੋਰਨ ਮਿਨਿਸਟਰ ਆ ਉਹਨਾਂ ਦੇ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਿਹਾ ਵੀ ਯੂਐਸ ਨੇ ਰਿਕੁਐਸਟ ਨਹੀਂ ਕੀਤੀ ਜ਼ੀਰੋ ਇਨਰਿਚਮੈਂਟ ਦੇ ਜਿਹੜੇ ਉਹ ਬਾਬਤ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਆ ਤੇ ਉਸ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਇਹ ਵੀ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਛਿੜਿਆ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਉਹ ਗੱਲ ਇਸ ਦੇ ਵਿੱਚ ਬਣਦੀ ਹੈ, ਕਿਉਂਕਿ ਇਜ਼ਰਾਈਲ ਬਿਲਕੁਲ ਵੀ ਨਹੀਂ ਚਾਹੁੰਦਾ ਵੀ ਚਾਹੇ ਉਹ ਆਪਣੀ ਪਾਵਰ ਦੇ ਲਈ ਜਾਂ ਨਿਊਕਲੀਅਰ ਪਲਾਂਟਸ ਬਣਾਉਣ ਦੇ ਲਈ ਵੀ ਜਿਹੜੀ ਕਿਸੇ ਤਰੀਕੇ ਦੀ ਐਨਰਿਚਮੈਂਟ ਆ ਯੂਰੇਨੀਅਮ ਦੀ ਈਰਾਨ ਮਾੜੀ ਮੋਟੀ ਵੀ ਜਿਹੜੀ ਉਹ ਕਰ ਸਕੇ। ਕੱਲ ਟਰੰਪ ਉਹਨਾਂ ਨੇ ਕਲੀਅਰ ਕਰ ਦਿੱਤਾ ਸੀਗਾ ਅਸੀਂ ਨਹੀਂ ਚਾਹੁੰਦੇ ਵੀ ਈਰਾਨ ਦੇ ਹੱਥ ਕਿਸੇ ਵੀ ਤਰੀਕੇ ਦਾ ਕੋਈ ਨਿਊਕਲੀਅਰ ਹਥਿਆਰ ਜਿਹੜਾ ਆ ਉਹ ਲੱਗ ਸਕੇ। ਸੋ ਹੁਣ ਉਹਨਾਂ ਨੂੰ ਕੋਈ ਨਿਊਕਲੀਅਰ ਡੀਲ ਬਣਾਉਣ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ। ਪਹਿਲਾਂ ਉੱਦਾਂ ਇਹਨਾਂ ਨੇ ਡੀਲ ਬਣਾ ਲਈ ਹੋਈ ਸੀਗੀ ਓਬਾਮਾ ਹੋਣਾ ਦੇ ਨਾਲ, ਇਸ ਨੂੰ ਆਉਂਦੇ ਟਰੰਪ ਉਹਨਾਂ ਨੇ ਖਾਰਜ ਕਰ ਦਿੱਤਾ ਤੇ ਹੁਣ ਦੁਬਾਰਾ ਉਸੇ ਤਰੀਕੇ ਦੀ ਇੱਕ ਡੀਲ ਬਣਾਉਣ ਦੇ ਲਈ ਟਰੰਪ ਹੋਣੀ ਜਿਹੜਾ ਉਹ ਦਬਾਅ ਪਾ ਰਹੇ ਆ। ਸੋ ਫੁੱਲ ਸਰਕਲ ਪਿਛਲੇ 12 ਸਾਲਾਂ ਦੇ ਵਿੱਚ ਕਹਿ ਲਓ ਵੀ ਉੱਥੇ ਹੀ ਦੁਬਾਰਾ ਆ ਕੇ ਈਰਾਨ ਤੇ ਅਮਰੀਕਾ ਜਿਹੜਾ ਉਹ ਖੜ ਰਿਹਾ ਆ, ਜੋ ਟਰੰਪ ਹੋਣਾ ਦੇ ਪਹਿਲੇ ਕਾਰਜਕਾਲ ਤੋਂ ਪਹਿਲਾਂ ਜਿੱਥੇ ਕਿਤੇ ਨਾ ਕਿਤੇ ਇਹ ਦੋਨੋਂ ਮੁਲਕ ਆਪਸ ਦੇ ਵਿੱਚ ਖੜੇ ਹੋਏ ਸੀਗੇ।